ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 25 ਮਈ ਦਿਨ ਬੁੱਧਵਾਰ ਸਾਡੇ ਨਾਲ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਇਹਨਾਂ ਨੂੰ 408 272 2500 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ, ਸੁਬੇਦਾਰ ਸੁਰਜੀਤ ਸਿੰਘ ਹੰਗੂੜਾ ਸੈਨਹੋਜ਼, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਯੂਬਾ ਸਿਟੀ, ਰਿਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸੁਰਿੰਦਰ ਕੌਰ ਧਾਮੀ ਸੀਰੀਜ਼, ਮੱਖਣ ਸਿੰਘ ਮਾਨ ਵਿਸਕੌਨਸਨ, ਸੁਰਿੰਦਰ ਸਿੰਘ ਕਾਲੋ ਰੈਂਚੋ ਕਰਡੋਵਾ, ਬਲਦੇਵ ਸਿੰਘ ਧਾਲੀਵਾਲ ਰੀਨੋ ਤੇ ਦਲਬੀਰ ਸਿੰਘ ਗਿੱਲ ਲਾਈਵ ਓਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ 408 722 7698 ਦੇ ਉੱਤੇ। ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਕਰੀਏ ਜੀ ਸ਼ੁਰੂ। ਨੌਕਰੀ ਘੁਟਾਲਾ ਜਿਹੜਾ ਜੀ ਨੰਗਾ ਹੋਣ ਲੱਗਾ ਆ ਤਾਰਾਂ ਅਕਾਲੀ ਦਲ ਦੇ ਵੱਲ ਨੂੰ। ਦੇਖੋ ਜੀ, ਐਕਚੁਅਲੀ ਇਹ ਮਾਮਲਾ ਇਹ ਹੈ ਕਿ ਏਜੰਟ ਜਿਹੜੇ ਨੇ ਉਹ ਸਮੁੱਚੇ ਪੰਜਾਬ ਦੇ ਵਿੱਚ ਇਹਨਾਂ ਦਲਾਲਾਂ ਨੇ ਜਿਹੜੇ ਆ ਜੀ ਉਹ ਛੱਡੇ ਹੋਏ ਆ, ਔਰ ਇਹਨਾਂ ਦੇ ਵੱਲੋਂ 10 ਲੱਖ ਤੋਂ ਲੈ ਕੇ 30 ਲੱਖ ਰੁਪਏ ਤੱਕ ਜਿਹੜਾ ਜੀ ਉਹ ਸੌਦਾ ਮਾਰਿਆ ਜਾਂਦਾ ਗਾਹਕਾਂ ਦੇ ਨਾਲ। ਔਰ ਜਿਹੜੇ ਉਮੀਦਵਾਰਾਂ ਦੇ ਨਾਲ ਨੌਕਰੀ ਦਾ ਸੌਦਾ ਜਿਹੜਾ ਉਹ ਤੈਅ ਹੋ ਜਾਂਦਾ, ਉਹਨੂੰ ਜਿਹੜਾ ਜੀ ਲਖਨਊ ਲਿਜਾਇਆ ਜਾਂਦਾ ਸੀਗਾ, ਔਰ ਜਿਹੜਾ ਜੀ ਲਖਨਊ ਜਾ ਕੇ ਜਿਹੜੀ ਇਹਦੀ ਪੇਪਰ ਦੀ ਤਿਆਰੀ ਜਿਹੜੀ ਕੋਈ ਸੋ ਕਾਲਡ ਆ ਉਹ ਜਿਹੜੀ ਉਹ ਕਰਵਾਈ ਜਾਂਦੀ ਸੀਗੀ। ਵਿਜੀਲੈਂਸ ਜਿਹੜੀ ਪੰਜਾਬ ਵਿਜੀਲੈਂਸ ਆ, ਉਹਨੇ 50 ਦੇ ਕਰੀਬ ਇਸ ਤਰ੍ਹਾਂ ਦੇ ਬੰਦਿਆਂ ਦਾ ਪਤਾ ਲਾ ਲਿਆ ਜੀ, ਜਿਨ੍ਹਾਂ ਨੇ ਪਨਸਪ ਤੇ ਪੂਡਾ ਦੇ ਵਿੱਚ 10 ਲੱਖ ਤੋਂ ਲੈ ਕੇ 30 ਲੱਖ ਰੁਪਏ ਤੱਕ ਦੀਆਂ ਨੌਕਰੀਆਂ ਦਿਵਾਉਣ ਦੇ ਵਾਸਤੇ ਕਰੋੜਾਂ ਰੁਪਈਆ ਜਿਹੜਾ ਜੀ ਉਹ ਇਕੱਠਾ ਕਰ ਲਿਆ। ਜਦੋਂ ਇਹਦੀ ਛਾਣਬੀਣ, ਇਹਦੀ ਜਾਂਚ ਜਿਹੜੀ ਸੀ ਅੱਗੇ ਤੁਰੀ, ਤੇ ਇਹਦੇ ਵਿੱਚ ਜਿਹੜੀ ਵੱਡੀ ਉਂਗਲ ਆ ਜੀ ਉਹ ਉੱਠਣੀ ਸ਼ੁਰੂ ਹੋ ਗਈ ਮਲੋਟ ਦੇ ਮਿਊਨਿਸਪਲ ਕੌਂਸਲਰ ਸ਼ਾਮ ਲਾਲ ਗੁਪਤਾ ਵੱਲ, ਜਿਹੜੇ ਕਿ ਅਹਿਮ ਅਕਾਲੀ ਆਗੂ ਨੇ। ਔਰ ਜਦੋਂ ਉਹਦੀ ਗ੍ਰਿਫਤਾਰੀ ਦੇ ਵਾਸਤੇ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਤਾਂ ਅਕਾਲੀ ਆਗੂ ਜਿਹੜੇ ਨੇ ਔਰ ਪੰਜਾਬ ਐਗਰੋ ਕਾਰਪੋਰੇਸ਼ਨ ਦੇ ਚੇਅਰਮੈਨ ਨੇ ਦਿਆਲ ਸਿੰਘ ਕੋਲਿਆਂਵਾਲੀ, ਉਹਨਾਂ ਨੇ ਜਾ ਕੇ ਜਿਹੜੀ ਦੀ ਮੁਲਾਕਾਤ ਕੀਤੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ, ਕਿ ਉਹਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਇਹ ਕਿਹਾ ਗਿਆ ਜੀ ਕਿ ਉਹਨਾਂ ਨੂੰ ਉਲਝਾਉਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਵਿਜੀਲੈਂਸ ਦੇ ਵੱਲੋਂ ਕੀਤੀ ਜਾ ਰਹੀ ਹੈ। ਜਦੋਂ ਕਿ ਵਿਜੀਲੈਂਸ ਦੇ ਕੁਝ ਸੂਤਰ ਜਿਹੜੇ ਨੇ ਉਹ ਇਹ ਦੱਸਦੇ ਨੇ ਕਿ ਇਸ ਬੰਦੇ ਵੱਲ ਡਾਇਰੈਕਟ ਉਂਗਲ ਜਿਹੜੀ ਹੈ ਜੀ ਉਹ ਉੱਠ ਰਹੀ ਆ। ਔਰ ਇਹ ਵੀ ਜਿਹੜੀ ਹੈ ਜੀ ਕਨਸੋਆਂ ਜਿਹੜੀਆਂ ਉਹ ਆ ਰਹੀਆਂ ਨੇ ਕਿ ਗੱਲ ਸਿਰਫ ਸ਼ਾਮ ਲਾਲ ਗੁਪਤਾ ਤੱਕ ਜਿਹੜੀ ਨਹੀਂ ਆ, ਬਲਕਿ ਇੱਕ ਹੋਰ ਵੱਡਾ ਆਗੂ ਜਿਹੜਾ ਜੀ ਜਿਹੜਾ ਕਿ ਚੇਅਰਮੈਨ ਦੱਸਿਆ ਜਾਂਦਾ ਇੱਕ ਬੋਰਡ ਦਾ, ਉਹਦੇ ਵੱਲ ਨੂੰ ਵੀ ਅੱਗੇ ਜਿਹੜੀਆਂ ਜੀ ਇਹ ਤਾਰਾਂ ਜੁੜ ਰਹੀਆਂ ਨੇ, ਜਿਹਦੇ ਕਰਕੇ ਫਿਕਰ ਜਿਹੜਾ ਜੀ ਉਹ ਪਿਆ ਹੋਇਆ। ਔਰ ਇਹ ਪਤਾ ਲੱਗਿਆ ਜੀ ਕਿ ਅਮਿਤ ਸਾਗਰ ਨਾਂ ਦਾ ਬੰਦਾ, ਜਿਹਨੇ ਪੁੱਛ ਪੜਤਾਲ ਦੇ ਦੌਰਾਨ ਸ਼ਾਮ ਲਾਲ ਦੀ ਗੁਪਤਾ ਦੀ ਜਿਹੜੀ ਭੂਮਿਕਾ ਆ ਉਹਦਾ ਰਾਜ ਖੋਲ੍ਹਿਆ ਕਿ ਕਿਵੇਂ ਪੈਸੇ ਜਿਹੜੇ ਆ ਜੀ ਉਹ ਇਕੱਠੇ ਕੀਤੇ ਗਏ ਨੇ ਪਿਛਲੇ ਸਮੇਂ ਦੇ ਦੌਰਾਨ ਇਹਨਾਂ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਜੀ। ਜੀ ਅਗਲੀ ਜਿਹੜੀ ਗੱਲ ਕਰਦੇ ਹਾਂ, ਅਰਵਿੰਦ ਕੇਜਰੀਵਾਲ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਨਾਲ ਮਿਲ ਕੇ ਗਏ ਆ ਪਰ ਬਿਨਾਂ ਬੋਲੇ ਹੀ ਮੁੜੇ। ਇਹ ਸਮਝ ਨਹੀਂ ਲੱਗੀ ਜੀ ਕਿ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਦੀ ਫੇਰੀ ਦਾ ਮਕਸਦ ਕੀ ਸੀਗਾ ਜੀ ਇਸ ਜਗ੍ਹਾ ਦੇ ਉੱਤੇ। ਉਂਝ ਵੈਸੇ ਸਾਰੇ ਹੀ ਰਾਜਨੀਤਿਕਾਂ ਦੇ ਵਿੱਚ ਇੱਕ ਦੌੜ ਜੀ ਲੱਗੀ ਹੋਈ ਆ ਪਿਛਲੇ ਦਿਨਾਂ ਤੋਂ ਰਣਜੀਤ ਸਿੰਘ ਢੱਡਰੀਆਂ ਵਾਲੇ ਹੋਰਾਂ ਨੂੰ ਮਿਲਣ ਆਉਣ ਦੇ ਵਾਸਤੇ ਜੀ। ਇੱਥੇ ਅਰਵਿੰਦ ਕੇਜਰੀਵਾਲ ਹੋਰੀ ਕੋਈ 11:10 ਦੇ ਉੱਤੇ ਜਿਹੜੇ ਸੀਗੇ ਜੀ ਉਹ ਪਹੁੰਚੇ ਪਟਿਆਲਾ ਸੰਗਰੂਰ ਰੋਡ ਦੇ ਉੱਤੇ, ਜਿੱਥੇ ਇਹ ਪਰਮੇਸ਼ਰ ਦੁਆਰ ਹੈ ਰਣਜੀਤ ਸਿੰਘ ਢੱਡਰੀਆਂ ਵਾਲੇ ਹੋਰਾਂ ਦਾ, ਜਿਹੜਾ ਉਹਨਾਂ ਨੇ ਇੱਕ ਬਣਾਈ ਹੋਈ ਹੈ ਜੀ ਸਰਾਂ, ਉਹਦੇ ਵਿੱਚ ਉਹਨਾਂ ਦੀ ਮੁਲਾਕਾਤ ਲੰਬੀ ਚੌੜੀ ਜਿਹੜੀ ਹੋਈ। ਉਦੋਂ ਬਾਅਦ ਅਰਵਿੰਦ ਕੇਜਰੀਵਾਲ, ਜਿਨ੍ਹਾਂ ਨੂੰ ਬਾਹਰ ਪੱਤਰਕਾਰ ਉਡੀਕਦੇ ਰਹੇ ਕਿ ਸ਼ਾਇਦ ਕੋਈ ਖਬਰ ਜਿਹੜੀ ਹੈ ਜੀ ਉਹ ਦੇ ਕੇ ਜਾਣਗੇ, ਉਹ ਬਿਨਾਂ ਕਿਸੇ ਕੋਈ ਖਬਰ ਦਿੱਤਿਆਂ, ਬਿਨਾਂ ਕੋਈ ਗੱਲਬਾਤ ਕੀਤਿਆਂ ਜਿਹੜਾ ਸੀਗਾ ਜੀ ਉਹ ਆਪਣੀ ਗੱਡੀ ਦੇ ਵਿੱਚ ਬੈਠੇ ਤੇ ਉੱਥੋਂ ਨਿਕਲ ਪਏ। ਕੋਈ ਗੱਲਬਾਤ ਜਿਹੜੀ ਹੈ ਜੀ ਉਹਨਾਂ ਨੇ ਮੀਡੀਆ ਦੇ ਨਾਲ ਨਹੀਂ ਕੀਤੀ। ਮੀਡੀਆ ਜਿਹੜਾ ਸੀਗਾ ਜੀ ਉਹ ਧੱਕਾ ਮੁੱਕੀ ਕਰਦਾ ਰਿਹਾ, ਕੋਈ ਗੱਲ ਕਢਵਾਉਣ ਦੇ ਵਾਸਤੇ, ਕੋਈ ਗੱਲ ਬੁਲਵਾਉਣ ਦੇ ਵਾਸਤੇ। ਸੰਭਾਵੀ ਰੂਪ 'ਚ ਵੇਖਿਆ ਜਾ ਰਿਹਾ ਸੀਗਾ ਕਿ ਅਰਵਿੰਦ ਕੇਜਰੀਵਾਲ ਹੋਰੀ ਪੰਜਾਬ ਦੀ ਵਿਗੜੀ ਹੋਈ
ਲਾਅ ਐਂਡ ਆਰਡਰ ਦੀ ਸਥਿਤੀ ਦੇ ਉੱਤੇ ਆਪਣੀ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਕਰ ਸਕਦੇ ਨੇ। ਪਰ ਉਹਨਾਂ ਨੂੰ ਕਿਉਂ ਰੋਕ ਲਿਆ ਗਿਆ ਲਾਸਟ ਮਿੰਟ ਦੇ ਉੱਤੇ? ਗੱਲ ਜਿਹੜੀ ਹੈ ਜੀ ਉਹ ਕਿਸੇ ਦੇ ਸਮਝ 'ਚ ਨਹੀਂ ਪਈ ਪੱਤਰਕਾਰਾਂ ਦੇ। ਧੱਕਾ ਮੁੱਕੀ ਦੇ ਵਿੱਚ ਇੱਕ ਔਰਤ ਜਿਹੜੀ ਹੈ ਜੀ ਪੱਤਰਕਾਰ ਸੀਗੀ, ਉਹਦੇ ਪੈਰ ਦੇ ਉੱਤੇ ਗੱਡੀ ਜਿਹੜੀ ਸੀ ਉਹ ਚੜ੍ਹ ਗਈ ਤੇ ਰਾਤ ਲੇਟ ਨਾਈਟ ਜਿਹੜਾ ਜੀ ਇਹਦੇ ਸੰਬੰਧੀ ਇੱਕ ਪਰਚਾ ਵੀ ਜਿਹੜਾ ਜੀ ਉਹ ਦਰਜ ਹੋ ਗਿਆ ਗੱਡੀ ਦੇ ਡਰਾਈਵਰ ਦੇ ਉੱਤੇ, ਉਹਨੇ ਗਲਤ ਗੱਡੀ ਜਿਹੜੀ ਹੈ ਜੀ ਉਹ ਚਲਾਈ ਹੈ। ਚੱਪੇ ਚੱਪੇ ਦੇ ਉੱਤੇ ਪੁਲਿਸ ਜਿਹੜੀ ਸੀ ਉਹ ਰਾਜਪੁਰੇ ਤੋਂ ਲੈ ਕੇ ਪਟਿਆਲੇ ਤੱਕ ਤਾਇਨਾਤ ਸੀਗੀ। ਆਮ ਆਦਮੀ ਪਾਰਟੀ ਦੇ ਹੀ ਮੈਂਬਰ ਪਾਰਲੀਮੈਂਟ ਜਿਹੜੇ ਸਸਪੈਂਡ ਕੀਤੇ ਹੋਏ ਨੇ ਡਾਕਟਰ ਧਰਮਵੀਰ ਗਾਂਧੀ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਡੇਰਿਆਂ ਦੀ ਰਾਜਨੀਤੀ ਕਰ ਰਹੇ ਨੇ ਅਰਵਿੰਦ ਕੇਜਰੀਵਾਲ ਹੋਰੀ, ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਇਹਦੇ ਉੱਤੇ ਜਿਹੜਾ ਜੀ ਤਿੱਖਾ ਹਮਲਾ ਬੋਲਿਆ ਔਰ ਇਹ ਗੱਲ ਆਖੀ ਆ ਕਿ ਅਰਵਿੰਦ ਕੇਜਰੀਵਾਲ ਹੋਰੀ ਸਿਰਫ ਇੱਥੇ ਫੋਟੋਆਂ ਖਿਚਵਾਉਣ ਆਏ ਨੇ ਡੇਰੇ ਦੇ ਵਿੱਚ, ਹੋਰ ਉਹਨਾਂ ਦਾ ਕੋਈ ਮਕਸਦ ਨਹੀਂ ਸੀ। ਪਰ ਇੱਕ ਦਿਨ ਪਹਿਲਾਂ ਪਰਨੀਤ ਕੌਰ ਹੋਰੀ ਵੀ ਉੱਥੇ ਜਾ ਕੇ ਆਏ ਨੇ, ਇਹ ਨਹੀਂ ਦੱਸਿਆ ਜੀ ਕੈਪਟਨ ਸਾਹਿਬ ਨੇ ਵੀ ਉਹ ਵੀ ਫੋਟੋ ਖਿਚਾਉਣ ਆਏ ਸੀ ਜਾਂ ਉਹਨਾਂ ਦਾ ਕੋਈ ਕੰਮ ਹੋਰ ਸੀ। ਜੀ ਜੀ ਬਿਲਕੁਲ, ਇਸ ਮੌਕੇ ਦੇ ਉੱਤੇ ਇਹ ਜ਼ਰੂਰ ਦੇਖਿਆ ਜਾ ਰਿਹਾ ਵੀ ਸਾਰੇ ਸਿਆਸਤਦਾਨ ਜਿਹੜੇ ਉਹਨਾਂ ਦੇ ਕੋਲ ਪਹੁੰਚ ਰਹੇ ਨੇ। ਅਗਲੀ ਗੱਲ ਕਰੀਏ ਸ਼੍ਰੀ ਦਰਬਾਰ ਸਾਹਿਬ ਦੇ ਬਾਰ-ਬਾਰ ਜਿਹੜਾ ਸੁੰਦਰੀਕਰਨ ਦੀ ਯੋਜਨਾ ਹੈ ਸੁਖਬੀਰ ਬਾਦਲ ਹੋਣਾ ਦੀ, ਉਸ ਤੋਂ ਬੀਜੇਪੀ ਕਹਿੰਦੇ ਕਾਫੀ ਔਖੀ ਆ। ਐਕਚੁਅਲੀ ਜੀ ਇਹ ਜਿਹੜੀ ਯੋਜਨਾ ਹੈ ਇਹਦੇ ਤਹਿਤ ਜਿਹੜਾ ਫੁਹਾਰਾ ਚੌਂਕ ਪੈਂਦਾ ਉੱਥੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤੱਕ ਇਹਨੂੰ ਪੈਦਲ ਰਸਤਾ ਜਿਹੜਾ ਜੀ ਉਹ ਬਣਾਇਆ ਜਾ ਰਿਹਾ ਔਰ ਪੈਦਲ ਜ਼ੋਨ ਇਹ ਬਣਨ ਦੇ ਕਰਕੇ ਜਿਹੜੇ ਉੱਥੇ ਵਪਾਰੀ ਵਰਗ ਆ ਜੀ ਉਹ ਲਗਾਤਾਰ ਧਰਨੇ ਦੇ ਰਿਹਾ। ਉਹਨਾਂ ਨੂੰ ਥੋੜਾ ਬੂਸਟ ਮਿਲਿਆ ਜੀ ਇਸ ਗੱਲੋਂ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਅੰਮ੍ਰਿਤਸਰ ਇਕਾਈ ਹੈ ਜੀ ਉਹਨਾਂ ਨੇ ਲక్ష్ਮੀਕਾਂਤ ਚਾਵਲਾ ਤੇ ਸ਼ਵੇਤ ਮਲਕ ਜਿਹੜਾ ਕਿ ਰਾਜ ਸਭਾ ਮੈਂਬਰ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਇਸ ਧਰਨੇ ਦੇ ਵਿੱਚ ਵੀ ਸ਼ਾਮਲ ਹੋਏ ਤੇ ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਵੀ ਜਿਹੜਾ ਜੀ ਉਹ ਦਿੱਤਾ। ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹਦਾ ਇਹ ਕਹਿਣਾ ਹੈ ਕਿ ਇਸ ਯੋਜਨਾ ਦੀ ਵਜ੍ਹਾ ਕਰਕੇ ਜਿਹੜੇ ਬਿਜ਼ਨਸਮੈਨ ਭਾਈਚਾਰਾ ਉਹ ਉਜਾੜ ਦਿੱਤਾ ਜਾਊਗਾ। ਉੱਥੋਂ ਜਿਹੜੇ ਬਿਜ਼ਨਸ ਵਾਲੇ ਨੇ ਉਹ ਕਹਿੰਦੇ ਨੇ ਸਾਡੇ ਬਿਜ਼ਨਸ ਦੇ ਉੱਤੇ ਅਸਰ ਪਊਗਾ। ਜਿਹੜੇ ਇਸ ਏਰੀਏ ਦੇ ਵਿੱਚ ਜਿਹੜੇ ਰਹਿੰਦੇ ਨੇ ਰੈਜ਼ੀਡੈਂਸ਼ੀਅਲ ਜਿਹੜਾ ਏਰੀਆ ਉਹ ਇਹ ਕਹਿੰਦੇ ਨੇ ਕਿ ਸਾਡੇ ਜਿਹੜੇ ਵਹੀਕਲ ਹੈ ਉਹ ਘਰਾਂ ਤੱਕ ਨਹੀਂ ਆ ਸਕਣਗੇ, ਉਹਨਾਂ ਨੂੰ ਬਾਹਰ ਜਿਹੜਾ ਜੀ ਉਹ ਰੋਕ ਦਿੱਤਾ ਜਾਊਗਾ। ਇਹਦਾ ਅਸਰ ਉਹਨਾਂ ਦੇ ਉੱਤੇ ਜਿਹੜਾ ਜੀ ਉਹ ਪਊਗਾ। ਉਂਝ ਵੈਸੇ ਇਹ ਜਿਹੜੀ ਸੁੰਦਰੀਕਰਨ ਯੋਜਨਾ ਹੈ ਜੇ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਕਿਤੇ ਜਾਓ ਦਰਬਾਰ ਸਾਹਿਬ ਮਿੱਟੀ ਘੱਟੇ ਤੋਂ ਬਿਨਾਂ ਹੋਰ ਕੁਝ ਵੀ ਜਿਹੜਾ ਜੀ ਉਹ ਦਿਸਦਾ ਨਹੀਂ ਹੈ। ਹਾਂ ਇਹਨਾਂ ਜ਼ਰੂਰ ਹੈ ਜੇ ਇਹਨੂੰ ਪੈਦਲ ਜ਼ੋਨ ਬਣਾ ਦਿੱਤਾ ਜਾਂਦਾ ਤਾਂ ਕੁਝ ਪੋਲਿਊਸ਼ਨ ਜਿਹੜਾ ਜੀ ਉਹਦੇ ਉੱਤੇ ਕੰਟਰੋਲ ਉਸ ਏਰੀਏ ਦੇ ਵਿੱਚ ਹੋ ਸਕਦਾ ਹੈ ਜਿਹੜਾ ਕਿ ਇਸ ਵੇਲੇ ਸਿਖਰ ਦੇ ਉੱਤੇ ਕਿਹਾ ਜਾ ਸਕਦਾ। ਪਰ ਜਿਹੜੇ ਨਿੱਕੇ ਨਿੱਕੇ ਹੋਟਲ ਨੇ ਉੱਥੇ ਨੇੜੇ ਦਰਬਾਰ ਸਾਹਿਬ ਦੇ ਉਹਨਾਂ ਦੇ ਛੱਤਾਂ ਦੇ ਉੱਤੇ ਲੱਗੇ ਜਨਰੇਟਰ ਜਿਹੜੇ ਨੇ ਉਹ ਵੀ ਇੱਕ ਪੋਲਿਊਸ਼ਨ ਜਿਹੜਾ ਜੀ ਉਹ ਵੱਡਾ ਬਣਾ ਰਹੇ ਨੇ। ਉਹਨਾਂ ਦੇ ਵਿਰੋਧ ਦੇ ਵਿੱਚ ਕੋਈ ਨਹੀਂ ਖੜਦਾ ਜੀ। ਜੀ 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 ਅਗਲੀ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇ ਉੱਤੇ, ਅਜਨਾਲੇ 'ਚ ਲੁੱਟ ਖੋਹ, ਜਲੰਧਰ 'ਚ ਕਤਲ। ਬਿਲਕੁਲ ਜੀ ਇਹ ਮਾਮਲਾ ਜਿਹੜਾ ਜੀ ਦਿਨ ਬਾਈ ਦਿਨ ਜਿਹੜਾ ਜੀ ਇਹ ਖਰਾਬ ਹੀ ਹੁੰਦਾ ਤੁਰਿਆ ਆ ਰਿਹਾ। ਜਿਹੜੇ ਮਾਲਵਾ ਬੈਲਟ ਹੈ ਜਿਹਦੇ ਵਿੱਚ ਭਦੌੜ ਭਗਤਾ ਭਾਈਕਾ ਇਹ ਸਾਰਾ ਏਰੀਆ ਸ਼ਾਮਲ ਹੈ, ਉੱਥੇ ਲੋਕ ਜਿਹੜੇ ਕਹਿੰਦੇ ਨੇ ਉੱਥੇ ਦਿਨ ਦਿਹਾੜੇ ਲੁੱਟਾਂ ਜਿਹੜੀਆਂ ਜੀ ਉਹ ਹੋ ਰਹੀਆਂ ਨੇ ਔਰ ਦੁਪਹਿਰੇ 1-2 ਵਜੇ ਜਿਹੜਾ ਜੀ ਪੂਰੀ ਦੀ ਪੂਰੀ ਧਾੜ ਆ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਜੀ ਉਹ ਪਾਣੀ ਪੀਣ ਦੇ ਬਹਾਨੇ ਵੜ ਜਾਂਦੀ ਹੈ ਤੇ ਲੁੱਟ ਖੋਹ ਕਰਕੇ ਜਿਹੜਾ ਜੀ ਉੱਥੋਂ ਜਾਂਦੀ ਹੈ। ਇਸੇ ਤਰ੍ਹਾਂ ਦੀ ਜਿਹੜੀ ਘਟਨਾ ਹੈ ਉਹ ਅਜਨਾਲੇ ਦੇ ਵਿੱਚ ਵੀ ਵਾਪਰੀ ਹੈ ਜਿੱਥੇ ਕਿ ਪਰਿਵਾਰ ਦੇ ਮੈਂਬਰਾਂ ਨੂੰ ਬੰਦੀ ਬਣਾ ਲਿਆ ਗਿਆ। ਇਹ ਆੜਤੀਏ ਵਿਜੇ ਕੁਮਾਰ ਦਾ ਘਰ ਸੀਗਾ। 5 ਲੱਖ ਰੁਪਈਆ ਤੇ 25 ਤੋਲੇ ਦੇ ਕਰੀਬ ਸੋਨਾ ਜਿਹੜਾ ਜੀ ਉਹ ਲੁੱਟ ਕੇ ਲੈ ਗਏ। ਸਾਰਾ ਜਿਹੜਾ ਟੱਬਰ ਸੀਗਾ ਜੀ ਉਹਨੂੰ ਅੰਦਰ ਉਹਨਾਂ ਨੇ ਕੈਦ ਜਿਹੜਾ ਸੀਗਾ ਉਹ ਕਰ ਦਿੱਤਾ। ਇਹ ਹਥਿਆਰਾਂ ਦੇ ਨਾਲ ਲੈਸ ਜਿਹੜੇ ਆ ਜੀ ਉਹ ਵਿਅਕਤੀ ਦੱਸੇ ਜਾਂਦੇ ਨੇ ਔਰ ਇਸੇ ਤਰੀਕੇ ਦੇ ਨਾਲ ਜਲੰਧਰ ਦੇ ਵਿੱਚ 2 ਜਿਹੜੇ ਵਿਦਿਆਰਥੀ ਸੀ ਉਹਨਾਂ ਦੇ ਉੱਤੇ ਇੱਕ ਵੱਡੇ ਗਰੁੱਪ ਨੇ ਜਿਹੜਾ ਸੀਗਾ ਦਾਤਾਂ ਤੇ ਕਿਰਪਾਨਾਂ ਦੇ ਨਾਲ ਹਮਲਾ ਜਿਹੜਾ ਉਹ ਕਰ ਦਿੱਤਾ। ਇੰਨਾ ਬੁਰੇ ਤਰੀਕੇ ਦੇ ਨਾਲ ਸ਼ਰੇ ਬਾਜ਼ਾਰ ਦਿਨ ਦਿਹਾੜੇ ਜਿਹੜਾ ਸੀਗਾ ਜੀ ਉਹ ਉਹਨਾਂ ਨੂੰ ਕੁੱਟਿਆ ਗਿਆ। ਇੰਨੇ ਉਹਨਾਂ ਦੇ ਜ਼ਖਮ ਜਿਹੜੇ ਲੱਗੇ ਕਿ ਇੱਕ ਮਨਪ੍ਰੀਤ ਸਿੰਘ ਜਿਹੜਾ ਸੀਗਾ ਜੀ ਉਹਦੀ ਮੌਤ ਹੋ ਗਈ ਇਹ ਜ਼ਿਆਦਾ ਜ਼ਖਮਾਂ ਦੀ ਵਜ੍ਹਾ ਕਰਕੇ ਔਰ ਇੱਕ ਦੂਸਰਾ ਜਿਹੜਾ ਨੌਜਵਾਨ ਹੈ ਉਹ ਜ਼ਿੰਦਗੀ ਮੌਤ ਦੀ ਲੜਾਈ ਜਿਹੜੀ ਹੈ ਜੀ ਉਹ ਲੜ ਰਿਹਾ। ਉਹਦਾ ਨਾਮ ਮਨੀਸ਼ ਜਿਹੜਾ ਜੀ ਉਹ ਦੱਸਿਆ ਜਾਂਦਾ। ਦੋਵੇਂ ਬਸਤੀ ਬਾਵਾ ਖੇਲ ਦੇ ਰਹਿਣ ਵਾਲੇ ਸਨ। ਜਿਹੜਾ ਇਹ ਕਤਲ ਹੋਇਆ ਇਹਦੇ ਵਿੱਚ ਵੀ ਜਿਹੜਾ ਜੀ ਉਹ ਗੈਂਗਵਾਰ ਹੀ ਦੱਸੀ ਦੀ ਹੈ ਔਰ ਇੱਕ ਵਿਦਿਆਰਥੀ ਆਗੂ ਹੈ ਜਿਹਦਾ ਨਾਮ ਇਸ ਕਤਲ ਦੇ ਵਿੱਚ ਜਿਹੜਾ ਜੀ ਉਹ ਬੋਲ ਰਿਹਾ ਹੈ।
ਜੀ ਬੇਸ਼ੱਕ 2 ਦਿਨ ਪਹਿਲਾਂ ਕਾਂਗਰਸ ਵਾਲਿਆਂ ਨੇ ਰਾਜਪਾਲ ਕੋਲੇ ਜਾ ਕੇ ਮੰਗ ਪੱਤਰ ਦਿੱਤਾ ਸੀਗਾ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਥਿਤੀ ਦੇ ਵਿੱਚ। ਬਾਅਦ ਦੇ ਵਿੱਚ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਹੋਰੀ ਮਿਲ ਆਏ ਤੇ ਇੰਟਰਨੈਟ ਦਾ ਕੁਝ ਡਾਟਾ ਕੱਢ ਕੇ ਲੈ ਗਏ ਕਿ ਪੰਜਾਬ ਜਿਹੜਾ ਜੀ ਉਹ ਸੇਫ ਸੂਬਿਆਂ ਦੇ ਵਿੱਚ ਆਉਂਦਾ ਹੈ, ਇੱਥੇ ਕੋਈ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹ ਮਾੜੀ ਨਹੀਂ ਹੈ। ਮਦਨ ਮੋਹਨ ਮਿੱਤਲ ਹੋਰੀ ਵੀ ਉਹਨਾਂ ਦੇ ਨਾਲ ਸਨ, ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ। ਪਰ ਕੱਲ ਸ਼ਾਮੀ ਹੋਈ ਕੋਰ ਕਮੇਟੀ ਦੀ ਜਿਹੜੀ ਮੀਟਿੰਗ ਹੈ ਭਾਰਤੀ ਜਨਤਾ ਪਾਰਟੀ ਦੀ, ਉਹਦੇ ਵਿੱਚ ਜਿਹੜੀ ਹੈ ਜੀ ਜਿਹੜੇ ਵਿਜੇ ਸਾਂਪਲਾ ਹੋਰੀ ਇੱਕ ਦਿਨ ਪਹਿਲਾਂ ਕਹਿੰਦੇ ਸਨ ਪੰਜਾਬ ਦਾ ਮਾਹੌਲ ਠੀਕ ਆ, ਉਹੀ ਇਸ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਿਹੜਾ ਜੀ ਉਹ ਜਵਾਬ ਦੇ ਰਹੇ ਸਨ ਕਿ ਪੰਜਾਬ ਦੇ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਨੇ। ਔਰ ਉਹਨਾਂ ਨੇ ਇਹ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਕੋਲੇ ਗ੍ਰਹਿ ਮੰਤਰਾਲਾ ਹੈ ਉਹ ਤੁਰੰਤ ਇਸ ਪਾਸੇ ਵੱਲ ਧਿਆਨ ਦੇਣ ਜੀ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ ਥਰਮਲ ਪਲਾਂਟ ਕਰਕੇ 200 ਕਰੋੜ ਦਾ ਰਗੜਾ ਪੰਜਾਬ ਦੇ ਖਜ਼ਾਨੇ ਨੂੰ। ਐਕਚੁਅਲੀ ਜੀ ਇਹ ਜਿਹੜੇ ਇਹ ਥਰਮਲ ਪਲਾਂਟ ਨੇ ਵੈਸੇ ਹੌਲੀ ਹੌਲੀ ਸਹੀ ਇਹ ਚਿੱਟੇ ਹਾਥੀ ਜਿਹੜਾ ਜੀ ਉਹ ਸਾਬਤ ਹੋ ਰਹੇ ਨੇ ਜਾਂ ਹੋ ਜਾਣੇ ਨੇ ਜੀ। ਜਿਹੜੇ ਥਰਮਲ ਪਲਾਂਟਾਂ ਦੇ ਕਦੀ ਚੱਲ ਪਏ, ਕਦੀ ਜਿਹੜਾ ਜੀ ਬੰਦ ਹੋ ਗਏ, ਕਦੀ ਰੋਕ ਲਿਆ, ਇਹਦੇ ਨਾਲ ਪਾਵਰਕਾਮ ਨੂੰ 200 ਕਰੋੜ ਰੁਪਏ ਦਾ ਰਗੜਾ ਜਿਹੜਾ ਜੀ ਉਹ ਲੱਗ ਗਿਆ। ਥਰਮਲ ਦੇ ਯੂਨਿਟ ਜਿਹੜੇ ਨੇ ਉਹ ਬਾਰ-ਬਾਰ ਬੰਦ ਕਰਾਏ ਜਾ ਰਹੇ ਨੇ। ਜਿਹੜੇ ਯੂਨਿਟ ਨੇ ਉਹਨਾਂ ਨੂੰ ਵਾਰ-ਵਾਰ ਚਲਾਉਣ ਦੇ ਉੱਤੇ ਤੇਲ ਦੀ ਖਪਤ ਕਈ ਗੁਣਾ ਜਿਹੜੀ ਆ ਜੀ ਉਹ ਵੱਧ ਜਾਂਦੀ ਆ ਔਰ ਯੂਨਿਟ ਬੰਦ ਰੱਖਣ ਕਰਕੇ ਜਿਹੜਾ ਜੀ ਇਹਨਾਂ ਦੀ ਜਿਹੜੀ ਕਪੈਸਿਟੀ ਆ ਬਣਾਉਣ ਦੀ ਉਹ ਥੱਲੇ ਡਿੱਗ ਪੈਂਦੀ ਆ। ਜਿਹਦੇ ਨਾਲ ਜਿਹੜੇ ਉੱਥੇ ਕੰਮ ਕਰਦੇ ਮੁਲਾਜ਼ਮ ਨੇ ਉਹਨਾਂ ਦੇ ਉਤਸ਼ਾਹ ਤੇ ਜੇਬ ਨੂੰ ਸੱਟ ਜਿਹੜੀ ਆ ਜੀ ਉਹ ਵੱਜੀ ਆ। ਥਰਮਲ ਦੇ ਯੂਨਿਟਾਂ ਨੂੰ ਲਾਈਟ ਅਪ ਕਰਨ ਦੇ ਵਾਸਤੇ LDO ਤੇਲ ਜਿਹੜਾ ਉਹ ਵਰਤਿਆ ਜਾਂਦਾ ਹੈ। ਜਦੋਂ ਥਰਮਲ ਲਗਾਤਾਰ ਚੱਲਦੇ ਨੇ ਤਾਂ ਉਦੋਂ ਇਹ ਤੇਲ ਦੀ ਖਪਤ ਜਿਹੜੀ ਹੈ ਜੀ ਉਹ ਘੱਟ ਹੁੰਦੀ ਆ। ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਜਿਹੜੀ ਜਾਣਕਾਰੀ ਆ ਉਹਦੇ ਮੁਤਾਬਕ ਰੋਪੜ ਦੇ ਤਾਪ ਬਿਜਲੀ ਘਰ ਦੇ ਵਿੱਚ ਸਾਲ 11-12 ਤੋਂ 29 ਫਰਵਰੀ 16 ਤੱਕ 106 ਕਰੋੜ 57 ਲੱਖ ਰੁਪਏ ਦਾ ਤੇਲ ਫੂਕਿਆ ਜਾ ਚੁੱਕਿਆ ਔਰ ਸਾਲ 11-12 ਦੇ ਵਿੱਚ ਸਿਰਫ 8 ਕਰੋੜ 31 ਲੱਖ ਰੁਪਏ ਦਾ ਤੇਲ ਜਿਹੜਾ ਸੀਗਾ ਉਹ ਫੂਕਿਆ ਗਿਆ ਸੀਗਾ। 14-15 ਦੇ ਵਿੱਚ ਤੇਲ ਦੀ ਖਪਤ ਵੱਧ ਕੇ 24 ਕਰੋੜ 35 ਲੱਖ ਰੁਪਏ ਜਿਹੜੀ ਆ ਜੀ ਉਹ ਹੋ ਗਈ ਆ। ਰੋਪੜ ਥਰਮਲ ਪਲਾਂਟ ਦੇ ਯੂਨਿਟ ਜ਼ਿਆਦਾ ਸਮਾਂ ਬੰਦ ਰਹਿੰਦੇ ਨੇ ਜਿਹਦੇ ਕਰਕੇ ਮੁਲਾਜ਼ਮਾਂ ਨੂੰ ਮਿਲਣ ਵਾਲਾ ਜਿਹੜਾ ਉਤਪਾਦਨ ਭੱਤਾ ਉਹ ਕਾਫੀ ਜਿਹੜਾ ਜੀ ਉਹ ਘੱਟ ਹੈ। ਰੋਪੜ ਪਲਾਂਟ ਦੇ ਮੁਲਾਜ਼ਮਾਂ ਨੂੰ 15-16 ਦੇ ਵਿੱਚ ਜਿਹੜਾ ਜੀ 10 ਕਰੋੜ 86 ਲੱਖ ਰੁਪਈਆ, 12-13 ਦੇ ਵਿੱਚ 47 ਕਰੋੜ 47 ਲੱਖ ਰੁਪਈਆ ਉਤਪਾਦਨ ਭੱਤਾ ਜਿਹੜਾ ਉਹ ਮਿਲਿਆ ਸੀਗਾ। ਸੋ ਜਿਹੜੇ ਪਾਵਰਕਾਮ ਦੇ ਡਾਇਰੈਕਟਰ ਨੇ ਉਹ ਇਹ ਕਹਿੰਦੇ ਨੇ ਕਿ ਜਦੋਂ ਡਿਮਾਂਡ ਹੀ ਹੈ ਨਹੀਂ ਗੀ ਬਿਜਲੀ ਦੀ, ਇਸ ਕਰਕੇ ਯੂਨਿਟ ਜਿਹੜੇ ਆ ਜੀ ਉਹ ਬੰਦ ਕਰਕੇ ਬਿਜਲੀ ਦੀ ਵੇਸਟੇਜ ਜਿਹੜੀ ਆ ਜੀ ਉਹ ਬਚਾਈ ਜਾਂਦੀ ਹੈ। ਕਿ ਹਾਸੋਹੀਣੀ ਜਿਹੜੀ ਆ ਜੀ ਇਹ ਗੱਲ ਹੈ ਕਿਉਂਕਿ ਇੱਕ ਪਾਸੇ ਜਿਹੜੀ ਸਰਕਾਰ ਹੈ ਉਹ ਨਿਰੰਤਰ ਬਿਜਲੀ ਜਿਹੜੀ ਆ ਜੀ ਉਹ ਦੂਜੇ ਸੂਬਿਆਂ ਤੋਂ ਖਰੀਦ ਰਹੀ ਆ ਕਰੋੜਾਂ ਰੁਪਏ ਦੀ। ਆਪਣੇ ਜਿਹੜੇ ਥਰਮਲ ਪਲਾਂਟ ਨੇ ਉਹ ਬੰਦ ਕਰਕੇ ਰਗੜਾ ਦੇਖੋ ਕਿੰਨੇ ਸਾਈਡਾਂ ਤੋਂ ਜਿਹੜਾ ਜੀ ਉਹ ਲੱਗ ਰਿਹਾ। ਜੀ ਜੀ ਬਿਲਕੁਲ। ਅਤੇ ਅਗਲੀ ਗੱਲ ਕਰਦੇ ਜਗਤਾਰ ਸਿੰਘ ਤਾਰਾ ਹੋਣਾ ਦਾ ਦੋਸ਼ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਨੂੰ ਜੇਲ੍ਹ 'ਚ। ਇਹ ਉਹਨਾਂ ਨੇ ਜਿਹੜਾ ਜੀ ਜੱਜ ਦੇ ਸਾਹਮਣੇ ਜਿਹੜੀ ਆ ਜੀ ਇਹ ਗੱਲ ਆਖੀ ਆ ਕਿ ਜਿਹੜੇ ਉਹਨਾਂ ਦੇ ਵੱਲੋਂ ਜਿਹੜੀ NIA ਹੈ ਉਹਦੇ ਵੱਲੋਂ ਜੇਲ੍ਹ ਦੇ ਵਿੱਚ ਗੈਰ ਕਾਨੂੰਨੀ ਤੌਰ ਦੇ ਉੱਤੇ ਉਹਨਾਂ ਨੂੰ ਤੰਗ ਪਰੇਸ਼ਾਨ ਜਿਹੜਾ ਜੀ ਉਹ ਕੀਤਾ ਜਾ ਰਿਹਾ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀ ਇਹ ਟੀਮ ਹੈ ਬੜੈਲ ਜੇਲ੍ਹ ਦੇ ਵਿੱਚ ਬਾਰ-ਬਾਰ ਜਿਹੜੀ ਆ ਉਹ ਆਉਂਦੀ ਆ ਪਠਾਨਕੋਟ ਦੇ ਵਿੱਚ ਅੱਤਵਾਦੀ ਹਮਲੇ ਸੰਬੰਧੀ ਉਹਦੇ ਤੋਂ ਬਿਨਾਂ ਵਜ੍ਹਾ ਸਖਤੀ ਦੇ ਨਾਲ ਜਿਹੜੀ ਆ ਜੀ ਉਹ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਜਗਤਾਰ ਸਿੰਘ ਤਾਰਾ ਨੇ ਅਦਾਲਤ ਨੂੰ ਇਹ ਕਿਹਾ ਜੀ ਕਿ ਜਦੋਂ ਪੰਜਾਬ ਪੁਲਿਸ ਨੇ ਥਾਈਲੈਂਡ ਤੋਂ ਉਹਨੂੰ ਗ੍ਰਿਫਤਾਰ ਕੀਤਾ ਸੀਗਾ ਤਾਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਵਿੱਚ ਇਹ ਪੇਪਰ ਸਾਈਨ ਕੀਤੇ ਸੀਗੇ ਕਿ ਉਹਦੇ ਉੱਤੇ ਪਹਿਲਾਂ ਚੱਲ ਰਹੇ 6 ਕੇਸਾਂ ਨੂੰ ਛੱਡ ਕੇ ਕਿਸੇ ਹੋਰ ਦੇ ਵਿੱਚ ਪੁਲਿਸ ਪੁੱਛ ਪੜਤਾਲ ਨਹੀਂ ਕਰ ਸਕਦੀ। ਉਹਨੇ ਕੌਮੀ ਜਾਂਚ ਏਜੰਸੀ ਦੇ ਸੰਧੀ ਦੀ ਉਲੰਘਣਾ ਦਾ ਦੋਸ਼ ਲਾਇਆ ਔਰ ਤੰਗ ਪਰੇਸ਼ਾਨ ਕਰਨ ਦਾ ਦੋਸ਼ ਜਿਹੜਾ ਜੀ ਉਹ ਲਾਇਆ। ਜਿਹੜੇ ਜੇਲ੍ਹ ਸੁਪਰੀਡੈਂਡੈਂਟ ਨੇ ਉਹਨਾਂ ਨੇ ਇਹ ਗੱਲ ਜਿਹੜੀ ਆ ਜੀ ਮੰਨੀ ਆ ਕਿ ਜਿਹੜੀ ਅਦਾਲਤ ਦੇ ਕੋਲੋਂ ਇਹਦੀ ਪ੍ਰਵਾਨਗੀ ਲਈ ਜਾਣੀ ਚਾਹੀਦੀ ਸੀ ਉਹ ਨਹੀਂ ਲਈ ਗਈ ਤੇ ਦੂਸਰਾ ਜਿਹੜੀ ਜਾਂਚ ਏਜੰਸੀ ਆ ਜਿਹੜੀ ਉਹਨੇ ਜਿਹੜੀ ਜੇਲ੍ਹ ਅਧਿਕਾਰੀਆਂ ਨੂੰ ਪੇਪਰ ਦਿੱਤੇ ਸੀ ਉਹਦੀ ਕਾਪੀ ਜਗਤਾਰ ਸਿੰਘ ਤਾਰਾ ਜਿਹੜਾ ਹੈ ਜੀ ਉਹਨੂੰ ਨਹੀਂ ਦਿੱਤੀ ਗਈ ਸੀ ਜਿਹੜੀ ਕਿ ਦਿੱਤੀ ਜਾਣੀ ਚਾਹੀਦੀ ਸੀਗੀ। ਇਹ ਜਗਤਾਰ ਸਿੰਘ ਤਾਰਾ ਹੋਰਾਂ ਨੇ ਜਿਹੜੇ ਜੀ ਦੋਸ਼ ਅਦਾਲਤ ਦੇ ਵਿੱਚ ਲਾਏ ਨੇ। ਅੱਗੋਂ ਅਦਾਲਤ ਨੇ ਜਿਹੜਾ ਜੀ ਇਹ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਜਿਹੜੀ ਆ ਉਹ ਪ੍ਰੋਪਰ ਕੀਤੀ ਜਾਵੇ, ਪੂਰੀ ਕੀਤੀ ਜਾਵੇ, ਉਹਨੂੰ ਇਹਦੀ ਕਾਪੀ ਜਿਹੜੀ ਆ ਜੀ ਉਹ ਪ੍ਰੋਵਾਈਡ ਕੀਤੀ ਜਾਵੇ। ਜੀ ਜੀ
ਸ਼੍ਰੋਮਣੀ ਅਕਾਲੀ ਦਲ ਦੇ NRI ਵਿੰਗ ਵੱਲੋਂ ਕੁਮਾਰ ਵਿਸ਼ਵਾਸ ਤੇ ਭਗਵੰਤ ਮਾਨ ਦੇ ਉੱਤੇ ਮਾਨਹਾਨੀ ਦੇ ਕੇਸ। ਐਕਚੁਅਲੀ ਜੀ ਪਿਛਲੇ ਦਿਨਾਂ ਦੇ ਵਿੱਚ ਕੁਮਾਰ ਵਿਸ਼ਵਾਸ ਦਾ ਇੱਕ ਜਿਹੜਾ ਗੀਤ ਆਇਆ ਸੀਗਾ, ਹਾਲਾਂਕਿ ਕੋਈ ਬਹੁਤਾ ਜ਼ਿਆਦਾ ਤਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਬਹੁਤ ਹਿੱਟ ਹੋ ਗਿਆ। ਜਿੱਦਣ ਇਹ ਆਇਆ ਸੀਗਾ ਉਦਣ ਜ਼ਰੂਰ ਇਹਦਾ ਚਰਚਾ ਰਿਹਾ, ਮੁੜ ਕੇ ਤਾਂ ਕਦੀ ਕਿਤੇ ਸੁਣਿਆ ਨਹੀਂ, ਪਰ ਇੰਨਾ ਹੈ ਕਿ ਉਹਨੂੰ ਸ਼ਾਇਦ ਫਿਰ ਪ੍ਰਸਿੱਧ ਕਰਨ ਦੇ ਯਤਨ ਹੀ ਨੇ ਅਕਾਲੀ ਦਲ ਦੇ ਵੱਲੋਂ। ਅਕਾਲੀ ਦਲ ਦਾ NRI ਵਿੰਗ ਜਿਹੜਾ ਜੀ, ਉਹਦਾ ਦੁਆਬਾ ਜ਼ੋਨ ਹੈ ਜੀ, ਕੋਈ ਉਹਦੇ ਜਿਹੜਾ ਆਗੂ ਆ ਉਹਨੇ ਕੁਮਾਰ ਵਿਸ਼ਵਾਸ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਵਿਰੁੱਧ ਮਾਨਹਾਨੀ ਦਾ ਕੇਸ ਜਿਹੜਾ ਜੀ ਉਹ ਕੀਤਾ। ਇਹ IPC ਦੀ ਧਾਰਾ 500 ਦੇ ਅਧੀਨ ਦਰਜ ਕਰਵਾਇਆ ਗਿਆ। ਕੁਮਾਰ ਵਿਸ਼ਵਾਸ ਦੇ ਵੱਲੋਂ ਜਿਹੜਾ ਗੀਤ ਗਾਇਆ ਗਿਆ ਸੀਗਾ ਇੱਕ ਨਸ਼ਾ, ਇਹਦੇ ਵਿੱਚ ਇਸ ਗੀਤ ਦੇ ਵਿਰੁੱਧ ਇਹ ਮਾਨਹਾਨੀ ਉਹਨੇ ਕਿਹਾ ਕਿ ਇਹ ਕੀਤੀ ਗਈ ਆ। ਇਹਦੇ ਵਿੱਚ ਉਹਨਾਂ ਨੇ ਜਿਹੜਾ ਵਰਡ ਸੀਗਾ ਉਹਦੇ ਉੱਤੇ ਇਤਰਾਜ਼ ਹੈ ਕਿ ਸਾਡੀ ਵੱਟ ਖਾ ਗਏ, ਫਸਲ ਖਾ ਗਏ, ਖੇਤ ਖਾ ਗਏ ਬਾਦਲ। ਸ਼ਿਕਾਇਤਕਰਤਾ ਨੇ ਇਹ ਕਿਹਾ ਜੀ ਕਿ ਗੀਤ ਦੇ ਨਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵਿਰੁੱਧ ਭੱਦੀ ਸ਼ਬਦਾਵਲੀ ਦੀ ਜਿਹੜੀ ਹੈ ਜੀ ਉਹ ਵਰਤੋਂ ਕੀਤੀ ਗਈ ਆ, ਔਰ ਸ਼੍ਰੋਮਣੀ ਅਕਾਲੀ ਦਲ ਦੇ ਅਕਸ ਨੂੰ ਨੁਕਸਾਨ ਜਿਹੜਾ ਜੀ ਉਹ ਪਹੁੰਚਾਇਆ ਗਿਆ। ਔਰ ਇਹ ਵੀ ਦੋਸ਼ ਲਾਇਆ ਗਿਆ ਕਿ ਕੁਮਾਰ ਵਿਸ਼ਵਾਸ ਦੇ ਵੱਲੋਂ ਮੰਦ ਭਾਵਨਾ ਦੇ ਨਾਲ ਤਿਆਰ ਕੀਤੀ ਗਈ ਜਿਹੜੀ ਇਹ ਵੀਡੀਓ ਐਲਬਮ ਹੈ, ਇਹਦੇ ਨਾਲ ਅਕਾਲੀ ਦਲ ਦੇ ਸ਼ਾਨਾ ਮੱਤੇ ਇਤਿਹਾਸ ਨੂੰ ਢਾਹ ਲੱਗੀ ਹੈ। ਭਗਵੰਤ ਮਾਨ ਨੂੰ ਇਸ ਕੇਸ ਦੇ ਵਿੱਚ ਕਿਉਂ ਰੱਖਿਆ ਗਿਆ, ਉਹਦਾ ਇਸ ਗੀਤ ਦੇ ਨਾਲ ਕੀ ਲੈਣਾ ਦੇਣਾ, ਇਹ ਨਹੀਂ ਕੁਝ ਬਹੁਤਾ ਕਲੀਅਰ ਕੀਤਾ ਗਿਆ ਜੀ। ਜੀ ਕਹਿੰਦੇ ਵੀ ਚਲੋ ਜਿੰਨੇ ਕੁ ਨਾਂ ਯਾਦ ਆਉਂਦੇ ਲੈ ਲਓ ਸਾਰਿਆਂ ਤੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਭਾਈ ਭੁਪਿੰਦਰ ਸਿੰਘ ਹੁਣਾਂ ਦਾ ਜਿਹੜਾ ਜੀ ਭੋਗ ਆ ਅੱਜ, ਰਣਜੀਤ ਸਿੰਘ ਢੱਡਰੀਆਂ ਵਾਲੇ ਐਲਾਨ ਕਰ ਸਕਦੇ ਆਪਣੇ ਅਗਲੇ ਪ੍ਰੋਗਰਾਮ ਦਾ ਉੱਥੇ। ਜੀ ਅੱਜ ਇਹ ਬਿਲਕੁਲ ਇਹ ਭੋਗ ਹੈ ਜੀ, ਔਰ ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਉਹ ਬਾਰ-ਬਾਰ ਇੱਕ ਗੱਲ ਕਹੀ ਜਾ ਰਹੇ ਨੇ ਕੱਲ ਵੀ ਕਿ ਭੋਗ ਤੱਕ ਜੇਕਰ ਜਿਹੜਾ ਮਾਸਟਰ ਮਾਈਂਡ ਹੈ ਉਹਦੇ ਉੱਤੇ ਕਾਰਵਾਈ ਨਾ ਹੋਈ ਤਾਂ ਉਹ ਆਪਣਾ ਅਗਲਾ ਪ੍ਰੋਗਰਾਮ ਜਿਹੜਾ ਜੀ ਉਹ ਦੇ ਸਕਦੇ ਨੇ। ਉਹਨਾਂ ਦਾ ਪ੍ਰੋਗਰਾਮ ਕੀ ਹੋਊਗਾ, ਇੱਕ ਗੱਲ ਉਹਨਾਂ ਨੇ ਕਲੀਅਰ ਕੀਤੀ ਹੈ ਕਿ ਨਾ ਤਾਂ ਪੁਤਲੇ ਫੂਕੇ ਜਾਣਗੇ, ਨਾ ਬੰਦ ਦਾ ਸੱਦਾ ਜਿਹੜਾ ਜੀ ਕਿਸੇ ਕਿਸਮ ਦਾ ਕੋਈ ਦਿੱਤਾ ਜਾਊਗਾ, ਨਾ ਕੋਈ ਟ੍ਰੈਫਿਕ ਜਿਹੜਾ ਜੀ ਉਹ ਜਾਮ ਕੀਤਾ ਜਾਊਗਾ। ਫਿਰ ਇਹ ਪ੍ਰੋਗਰਾਮ ਕੀ ਹੋਊਗਾ, ਉਹ ਰੋਸ ਮਾਰਚ ਕਰਨਗੇ ਜਾਂ ਕੀ ਜਿਹੜਾ ਜੀ ਉਹ ਕਰਨਗੇ, ਇਹਦੇ ਸੰਬੰਧੀ ਬੜਾ ਨੇੜੇ ਤੋਂ ਜਿਹੜਾ ਜੀ ਉਹ ਵੇਖਿਆ ਜਾ ਰਿਹਾ, ਕਿਉਂਕਿ ਅਜੇ ਤੱਕ ਜਿਹੜੇ ਮਾਸਟਰ ਮਾਈਂਡ ਦੀ ਉਹ ਗੱਲ ਕਰਦੇ ਨੇ ਉਹਦਾ ਜਿਹੜਾ ਜੀ ਇਹ ਕਿਹਾ ਗਿਆ ਸੀਗਾ, ਪੁਲਿਸ ਦੇ ਵੱਲੋਂ ਕੱਲ ਇਸ਼ਾਰਾ ਸੀਗਾ ਕਿ ਸਮਨਿੰਗ ਕਰਕੇ ਸੱਦਿਆ ਜਾ ਸਕਦਾ ਹੈ ਹਰਨਾਮ ਸਿੰਘ ਧੁੰਮਾ ਹੋਰਾਂ ਨੂੰ, ਜਿਹੜੇ ਟਕਸਾਲ ਦੇ ਮੁਖੀ ਨੇ। ਉਂਝ ਵੈਸੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਵੀ ਇੱਕ ਅਪੀਲ ਜਿਹੜੀ ਹੈ ਜੀ ਉਹ ਕੱਲ ਕੀਤੀ ਸੀਗੀ ਕਿ ਦੋਵੇਂ ਧਿਰਾਂ ਜਿਹੜੀਆਂ ਨੇ ਜੀ ਉਹ ਬਿਆਨਬਾਜ਼ੀ ਬੰਦ ਕਰਨ। ਸਵਾਲ ਇਹ ਆ ਕਿ ਗਿਆਨੀ ਗੁਰਬਚਨ ਸਿੰਘ ਹੋਰਾਂ ਦੀ ਸੁਣਦਾ ਕੋਈ ਨਹੀਂ ਗਾ, ਉਹਨਾਂ ਨੂੰ ਆਪਣੀ ਹੋਂਦ ਦਾ ਇਸ ਵੇਲੇ ਜਿਹੜਾ ਜੀ ਉਹ ਖਤਰਾ ਪਿਆ ਹੋਇਆ। ਉਹ ਸਮਝਦੇ ਨੇ ਕਿ ਸ਼ਾਇਦ ਕੋਈ ਨਾ ਕੋਈ ਬਿਆਨ ਜਿਹੜਾ ਜੀ ਉਹਨਾਂ ਦੀ ਆਪਣੀ ਹੋਂਦ ਜਿਹੜੀ ਹੈ ਜੀ ਉਹ ਫੇਰ ਜਿਤਾ ਸਕਦਾ ਹੈ। ਇਹਦਾ ਕੋਈ ਅਸਰ ਜਿਹੜਾ ਜੀ ਕਿਸੇ ਦੇ ਉੱਤੇ ਨਹੀਂ ਹੋਇਆ। ਅੱਜ ਜਿਹੜੀ ਨਿਗਾਹ ਉਹ ਇਸ ਗੱਲ ਦੇ ਉੱਤੇ ਲੱਗੀ ਰਹੂਗੀ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਨੇ ਉਹ ਕਿਹੋ ਜਿਹਾ ਐਲਾਨ ਜਿਹੜਾ ਜੀ ਕਰਦੇ ਨੇ। ਇਹ ਪਤਾ ਲੱਗਾ ਜੀ ਕਿ ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਉਹ ਆਪਣਾ ਹੁਣ ਸੁਰੱਖਿਆ ਦਸਤਾ ਕਾਇਮ ਕਰਨ ਵੱਲ ਨੂੰ ਵੱਧ ਰਹੇ ਨੇ, ਔਰ ਆਪਣੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਹਥਿਆਰਾਂ ਦੇ ਲਾਇਸੈਂਸ ਜਿਹੜੇ ਆ ਜੀ ਉਹ ਦਵਾ ਕੇ ਹਥਿਆਰਬੰਦ ਬ੍ਰਿਗੇਡ ਬਣਾਉਣ ਦੇ ਯਤਨਾਂ ਦੇ ਵਿੱਚ ਜਿਹੜਾ ਜੀ ਉਹ ਜਾਪਦੇ ਨੇ। ਆਈ ਥਿੰਕ ਜੇ ਇਹ ਹਥਿਆਰਬੰਦ ਬ੍ਰਿਗੇਡ ਖੜੀ ਹੋ ਜਾਂਦੀ ਆ ਤੇ ਇਹ ਸਵਾਲੀਆ ਚਿੰਨ੍ਹ ਤਾਂ ਬਹੁਤ ਵੱਡਾ ਜਿਹੜਾ ਜੀ ਉਹ ਲੱਗ ਜਾਊਗਾ ਪ੍ਰਚਾਰਕ ਦੇ ਉੱਤੇ ਜਾਂ ਪ੍ਰਚਾਰਕਾਂ ਦੇ ਉੱਤੇ, ਜਿਹੜੇ ਕਿ ਆਮ ਲੋਕਾਂ ਨੂੰ ਸਿਰਫ ਮੌਤ ਦਾ ਡਰ ਜਿਹੜਾ ਜੀ ਉਹ ਦਿਖਾ ਕੇ ਸਾਰਾ ਪ੍ਰਚਾਰ ਕਰਦੇ ਨੇ ਕਿ ਮੌਤ ਯਕੀਨੀ ਆ, ਇਹ ਕਿਸੇ ਵੀ ਹਾਲਤ 'ਚ ਟਲ ਨਹੀਂ ਸਕਦੀ। ਤੇ ਜਦੋਂ ਹਥਿਆਰਬੰਦ ਬ੍ਰਿਗੇਡ ਉਹਨਾਂ ਦੇ ਨਾਲ ਤੁਰੂਗੀ ਤਾਂ ਇਹ ਸਵਾਲ ਤਾਂ ਖੜਾ ਹੋਊਗਾ ਜੀ। ਜੀ ਅਗਲੀ ਜੇ ਆਪਾਂ ਗੱਲ ਕਰੀਏ, ਇੱਕ ਨਤੀਜੇ ਤੋਂ ਮਾਯੂਸ ਕੁੜੀ ਨੇ ਖੁਦ ਨੂੰ ਗੋਲੀ ਮਾਰ ਲਈ। ਆਈ ਥਿੰਕ ਜਿਹੜਾ ਯੂਥ ਹੈ ਜੀ ਉਹ ਨਿਰਾਸ਼ਾਵਾਦੀ ਬਹੁਤ ਜਿਹੜਾ ਜੀ ਹੋ ਗਿਆ। ਹਾਂ, ਆਸ ਜਾਂ ਆਸ਼ਾਵਾਦੀ ਇਹ ਗੱਲ ਹੈ ਕਿ ਕੁੜੀਆਂ ਨੇ ਟੌਪ ਵੀ ਤਾਂ ਕੀਤਾ। ਤਕਰੀਬਨ ਕੁੜੀਆਂ ਦੀ ਝੰਡੀ ਹੈ, ਤੁਸੀਂ ਕਿਸੇ ਵੀ ਕਲਾਸ ਦਾ ਨਤੀਜਾ ਜਿਹੜਾ ਜੀ ਉਹ ਲੈ ਲਓ। ਜੋ ਕੁਛ ਵਿਦੇਸ਼ਾਂ ਦੇ ਵਿੱਚ ਲੋਕਾਂ ਨੇ ਭੁਗਤਿਆ ਜਾਂ ਭੁਗਤ ਰਹੇ ਨੇ ਬੱਚਿਆਂ ਤੇ ਮਾਪਿਆਂ ਵਿਚਾਲੇ ਪਾੜਾ, ਉੱਥੇ ਤਾਂ ਫੇਰ ਵੀ ਇਹਦਾ ਜ਼ਿਕਰ ਹੁੰਦਾ, ਇੱਥੇ ਇਹਦਾ ਜ਼ਿਕਰ ਹੀ ਨਹੀਂ ਹੁੰਦਾ। ਇਹ ਪਾੜਾ ਇੱਥੇ ਵੀ ਬੱਚਿਆਂ ਦੇ ਵਿਚਾਲੇ ਜਿਹੜਾ ਜੀ ਉਹ ਵੱਧ ਰਿਹਾ। ਦਾਦੀ ਦੀਆਂ ਕਹਾਣੀਆਂ ਸੁਣਾਉਣੀਆਂ ਜਾਂ ਬੱਚਿਆਂ ਦੇ ਕੋਲੇ ਜਿਹੜਾ ਬੈਠਣਾ, ਉਹਨਾਂ ਨੂੰ ਪੁੱਛਣਾ, ਉਹ ਇੱਥੇ ਵੀ ਬੜੀ ਤੇਜ਼ੀ ਦੇ ਨਾਲ ਜਿਹੜਾ ਜੀ ਉਹ ਗਾਇਬ ਹੁੰਦਾ ਜਾਂਦਾ। ਮਾਵਾਂ ਜਿਹੜੀਆਂ ਜੀ ਉਹ ਕਿੱਟੀ ਪਾਰਟੀਆਂ 'ਚ ਬਿਜ਼ੀ ਨੇ
ਪਿਓ ਜਿਹੜੇ ਨੇ ਉਹ ਆਪਣੀਆਂ ਪਾਰਟੀਆਂ ਦੇ ਵਿੱਚ ਬਿਜ਼ੀ ਨੇ, ਬੱਚਿਆਂ ਵਾਸਤੇ ਟਾਈਮ ਨਹੀਂ ਹੈਗਾ। ਤੋ ਇਸ ਕਰਕੇ ਜਿਹੜਾ ਨਾ ਜੀ ਉਹ ਬਿਲਕੁਲ ਦੌਰ ਭੋਰੇ ਜੇ ਹੋਏ ਪਏ ਨੇ ਜੀ ਬੱਚੇ, ਕਿ ਉਹਨਾਂ ਨੇ ਜਾਣਾ ਕਿੱਧਰ ਨੂੰ ਆ। ਇੱਕ ਜਿਹੜੀ ਆ ਰੈਟ ਰੇਸ ਲੱਗ ਗਈ ਹੈ ਨਾ, ਕਿ ਫਲਾਨੇ ਦੇ 98.9 ਆ ਗਏ, ਤੇ ਉਹ ਵੀ ਝਿੜਕਾਂ ਖਾ ਰਿਹਾ ਆਪਣੇ ਪੇਰੈਂਟਸ ਤੋਂ ਕਿ ਇਹ 1 ਪੁਆਇੰਟ ਜਿਹੜੇ ਸੀਗਾ ਇਹ ਘੱਟ ਕਿਉਂ ਗਿਆ ਜੀ। ਜੀ ਜੀ ਬਿਲਕੁਲ ਬਿਲਕੁਲ। ਤੇ ਪ੍ਰਕਾਸ਼ ਬਾਦਲ ਹੁਣਾਂ ਦਾ ਇੱਕ ਕਹਿੰਦੇ ਜੀ ਬਿਆਨ ਧਿਆਨ ਮੰਗਦਾ ਵੀ ਦਰਿਆਈ ਪਾਣੀਆਂ ਦੀ ਰਾਖੀ ਲਈ 10 ਸਰਕਾਰਾਂ ਕੁਰਬਾਨ ਕਰਨ ਲਈ ਤਿਆਰ। ਇਸ ਚੀਜ਼ ਨੂੰ ਹੀ, ਕਿਉਂਕਿ ਜਿਹੜਾ ਪਾਣੀਆਂ ਦਾ ਮਸਲਾ ਸੀਗਾ ਜੀ ਉਹਨੂੰ ਉਹ ਭਨਾਉਣਾ ਚਾਹੁੰਦੇ ਨੇ ਆਉਂਦੀਆਂ ਚੋਣਾਂ ਦੇ ਦੌਰਾਨ। ਜਿਹੜੀ SYL ਦੇ ਉੱਤੇ ਮਿੱਟੀ ਪਾਈ ਗਈ ਸੀ, ਉਸ ਮਿੱਟੀ ਦੇ ਥੱਲੇ ਪੰਜਾਬ ਦੇ ਬਹੁਤੇ ਮਸਲੇ ਜਿਹੜੇ ਉਹ ਦੱਬ ਦਿੱਤੇ ਗਏ ਜਾਂ ਦੱਬ ਦਿੱਤੇ ਜਾਣਗੇ, ਕਿਉਂਕਿ ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਆ ਸਕਦਾ ਜੀ। ਇਸ ਕਰਕੇ ਉਦੋਂ ਤੱਕ ਮਹਿੰਗਾਈ ਰੱਖਣਾ ਚਾਹੁੰਦੇ ਨੇ ਉਹ ਇਸ ਮੁੱਦੇ ਨੂੰ। ਜੇ ਦੇਖਿਆ ਜਾਵੇ ਤਾਂ ਸਾਰੇ ਜਾਣਦੇ ਨੇ ਜੀ ਇਹ ਮੁੱਦਾ ਕਦੋਂ ਦਾ ਹੈ, ਕਿਸ ਟਾਈਮ ਦਾ ਇਹ ਮੁੱਦਾ ਜਿਹੜਾ ਜੀ ਚੱਲ ਰਿਹਾ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਮਸਲੇ ਦੇ ਉੱਤੇ ਕਿਹੜੀ ਕੁਰਬਾਨੀ ਜਿਹੜੀ ਹੈ ਜੀ ਉਹ ਕੀਤੀ ਗਈ ਹੈ, ਇਹਦਾ ਜਵਾਬ ਇਹਦੇ ਵਿੱਚੋਂ ਹੀ ਮਿਲ ਜਾਣਾ ਜੀ। ਜੀ ਜੀ ਬਿਲਕੁਲ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ, ਤੁਸੀਂ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਤੇ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਦੇ ਸੰਗਤ ਨੂੰ ਸੰਤ ਉਪਦੇਸ਼ ਰਹਿੰਦੇ, ਮੰਗੋ ਤੁਸੀਂ ਸਰਬੱਤ ਲਈ ਸੁੱਖ ਭਾਈ। ਜੀ ਦੇਂਦੇ ਸੰਗਤ ਨੂੰ ਸੰਤ ਉਪਦੇਸ਼ ਰਹਿੰਦੇ, ਮੰਗੋ ਤੁਸੀਂ ਸਰਬੱਤ ਲਈ ਸੁੱਖ ਭਾਈ। ਭਲਾ ਆਪਣਾ ਹੋਇਆ ਜੇ ਚਾਹੀਦਾ ਤਾਂ ਰੱਖਿਓ ਸਾਰਿਆਂ ਦਾ ਭਲਾ ਮੁੱਖ ਭਾਈ। ਜੀ ਤਿੱਖਾ ਤੀਰੋਂ ਜ਼ਬਾਨਾਂ ਦਾ ਜ਼ਖਮ ਹੁੰਦਾ, ਸੋਚੇ ਬੋਲਣ ਤੋਂ ਪਹਿਲਾਂ ਮਨੁੱਖ ਭਾਈ। ਆਪ ਦੁੱਖਾਂ ਤੋਂ ਬਚਣ ਦੀ ਸੋਚਣੀ ਤਾਂ ਦੇਵੋ ਕਦੇ ਨਹੀਂ ਕਿਸੇ ਨੂੰ ਦੁੱਖ ਭਾਈ। ਉਹੀ ਸੰਤ ਜਦ ਆਮਦੇ ਤੈਸ਼ ਅੰਦਰ, ਮਾਰਨ ਮਰਨ ਦੀ ਕਰਨਗੇ ਗੱਲ ਭਾਈ। ਉਹੀ ਸੰਤ ਜਦ ਆਮਦੇ ਤੈਸ਼ ਅੰਦਰ, ਮਾਰਨ ਮਰਨ ਦੀ ਕਰਨਗੇ ਗੱਲ ਭਾਈ। ਸੰਤ ਗਿਰੀ ਨਾ ਫੇਰ ਹੈ ਨਜ਼ਰ ਆਉਂਦੀ, ਅਸਲੋਂ ਉੱਬਲਦਾ ਜਾਪਦਾ ਝੱਲ ਭਾਈ। ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।